अच्छा गुड़ भी बनाते रहे हैं? अच्छा गुड़ अच्छा ये किन्नियां पत्ता एक एक दिन च जेड़ा वा ना गुड़ दियां कटदे रहे? ਇਹ ਜੀ ਚੁੱਭੇ ਦਾ ਹਿਸਾਬ ਹੁੰਦਾ हाँ ਇੱਕ ਡਾਚੀ ਰੇੜਾ ਨਾਲ ਵਾਇਆ ਹੈ हाँ ਨਹੀਂ ਉਹ ਇੱਕ ਡਾਚੀ ਨਾਲ ਹੀ ਹਲ ਵਿੜ ਜਾਂਦੇ ਕਿ ਜਿਵੇਂ ਟੱਕਿਆ ਨਾਲ ਤਰ੍ਹਾਂ ਇੱਕੇ ਨਾਲ ਇੱਕੋ ਨਾਲ। ਇੱਕੇ ਨਾਲ ਅੱਛਾ ਪਿੱਛੇ ਇਹੀ ਹਾਲ ਜਿਹੜਾ ਪੰਜਾਬ ਬਣ ਗਿਆ हाँ ਹਾਂ, ਪੰਜਾਬ ਲੰਮੇ ਲੱਕੜ ਬਣਾ ਕੇ ਅੱਛਾ ਉਹ ਇੱਥੇ ਲਾਈ ਗੱਦੀ ਹਾਂ ਹਾਂ ਹਾਂਜੀ ਦੋਸਤੋ अस्सलाम वालेकुम ਤੇ ਚੜ੍ਹਦੇ ਪੰਜਾਬ ਦੇ ਮਿੱਤਰੋ ਸਤਿ ਸ੍ਰੀ ਅਕਾਲ। ਮੈਂ ਮੌਜੂਦ ਹਾਂ ਜੀ ਆਪਣੀ ਪੈਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਤੇ ਅਸੀਂ ਅੱਜ ਗਾਡੀ ਕਰਨ ਲੱਗੇ ਹਾਂ ਤੁਖ ਮਲੰਗਾ ਜਿਹਨੂੰ ਆਪਾਂ ਕਿ ਬਲੰਗੂ ਕਹਿੰਦੇ। ਅਸੀਂ ਵੀਡੀਓ ਵੀ ਬਣਾਈ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਅਸੀਂ ਇਸ ਵਾਰੀ ਜ਼ਰੂਰ ਜਿਹੜਾ ਨਾ ਇਹ ਤਜਰਬੇ 2-4 ਜ਼ਰੂਰ ਕਰਨੇ ਆ। ਸੌਂਫ ਗਾਜਰ ਤੇ ਗੋਭੀ ਇਹ ਦੇਖੋ ਤੁਸੀਂ ਇਹ ਪੈਲੀ ਜਿਹੜੀ ਆ ਤਿਆਰ ਹੋਈ ਪਈ ਆ, ਖੇਲੀਆਂ ਜਿਹੜੀਆਂ ਨਿਕਲੀਆਂ ਪਈਆਂ ਤੇ ਅੱਜ ਮੈਂ ਤੁਹਾਨੂੰ ਦਿਖਾਣਾ ਕਿ ਜਿਹੜਾ ਤੁਕ ਮਲੰਗਾ ਆ ਜਾਂ ਗਾਜਰ ਆ ਗੋਭੀ ਆ ਜਾਂ ਫਿਰ ਸੌਂਫ ਆ ਜਿਹੜੀ ਵੀ ਇਹਦੀ ਗਾਡੀ ਜਿਹੜੀ ਆ ਕਿੱਦਾਂ ਕਰਨੀ ਆ, ਇਹਦਾ ਕੀ ਤਰੀਕਾ ਆ। ਮੈਂ ਇੱਕ ਬਜ਼ੁਰਗ ਆ ਸਾਡੇ, ਉਹ ਦੇਖੋ ਤੁਸੀਂ ਉਹ ਬੜੇ ਤਜਰਬੇਕਾਰ ਹੈ ਇਹਦੇ ਛੱਟਾ ਦੇਣ ਦੇ। ਬਾਬਾ ਜੀ ਇਹਦੇ 'ਚ ਵੀ ਲਾਣੀ ਆ ਆਹੋ ਇਹ ਜਿੱਥੇ ਤੱਕ ਜਾਂਦੀ ਆ ਲਾਓ ਤੁਸੀਂ ਆਹ। ਤੇ ਮੈਂ ਤੁਹਾਨੂੰ ਬਾਬਾ ਜੀ ਜਿਹੜਾ ਨਾ ਕੇਰ ਰਹੇ ਆ ਜੀ ਤੁਕ ਮਲੰਗਾ ਬਲੰਗੂ। ਹਾਂ ਇਹ ਤਕਰੀਬਨ ਨਾ ਜੀ ਉੱਥੇ ਤੱਕ ਜਾਊਗੀ, 2-4 ਖਾਲੀਆਂ ਬਚਣਗੀਆਂ। ਇਹ ਕਨਾਲ ਹੋਈ ਆ ਹਲੇ ਆ ਇੱਕ। ਹਾਂਜੀ ਮੈਂ ਤੁਹਾਨੂੰ ਤਾਂ ਹੀ ਦੱਸ ਰਿਹਾ ਸੀ ਵੀ ਉੱਥੇ ਜਾ ਕੇ ਹੋਣੀ ਆ। ਇਹ ਦੇਖੋ ਜੀ ਇਹ ਬੀਜ ਦਿਖਾਇਓ ਜੀ, ਇਹ ਦੇਖੋ ਜੀ ਇਹ ਬੀਜ ਹੈਗਾ ਜੀ ਬਲੰਗੂ ਦਾ। ਤੇ ਆ ਬਾਬਾ ਜੀ ਜਿਹੜੇ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਨਾ ਮੈਂ ਤੁਹਾਨੂੰ ਦਿਖਾਣਾ। ਇਹ ਦੇਖੋ ਇਹ ਨਾ ਤਕਰੀਬਨ 1.5 ਕਿਲੋ ਬੀਜ ਅਸੀਂ ਇਹ ਲਾਣਾ ਆ 2 ਕਨਾਲਾਂ ਦੇ ਵਿੱਚ। ਤੇ ਬਿਲਕੁਲ ਬਾਬਾ ਜੀ ਬੜੇ ਤਜਰਬੇਕਾਰ ਆ ਤੇ ਬੜਾ ਦੇਖੋ ਨਾ ਤੁਸੀਂ ਨਜ਼ਰ ਆਂਦਾ, ਔਖਾ ਹੀ ਨਜ਼ਰ ਆਊਗਾ। ਹਾਂ ਨਜ਼ਰ ਨਹੀਂ ਆਂਦਾ। ਬਾਬਾ ਜੀ ਕਦੇ ਪਹਿਲਾਂ ਵੀ ਤੁਕ ਮਲੰਗਾ ਤੁਸੀਂ ਗੱਡਿਆ ਹੈ? ਅੱਛਾ ਸਾਡਾ ਤਾਂ ਜੀ ਇਹ ਪਹਿਲਾ ਤਜਰਬਾ ਆ। ਅਸੀਂ ਤਾਂ ਲੋਕਾਂ ਨੂੰ ਵੀ ਕਹਿ ਰਹੇ ਹਾਂ ਤੇ ਆਪ ਵੀ ਅਸੀਂ ਜਿਹੜਾ ਨਾ ਜੀ ਇਹ ਲਾਉਣ ਲੱਗੇ। ਇਹ ਹਲੇ ਨਾ ਜੀ ਕੇਰਾ ਹੋ ਰਿਹਾ। ਉਸ ਤੋਂ ਬਾਅਦ ਉਹ ਦੇਖੋ ਰਾਣਾ ਸਾਹਿਬ ਬੈਠੇ ਆ ਜੀ, ਕਹਿ ਰਹੇ ਜੀ ਮੈਂ ਜੀ ਅੰਦਰ ਨਹੀਂ ਆਣਾ ਹੈਗਾ, ਕਹਿੰਦੇ ਪੈਰ ਗੰਦੇ ਹੁੰਦੇ ਆ, ਮਿੱਟੀ ਲੱਗਦੀ ਹੈ। ਬੜੇ ਤੁਹਾਨੂੰ ਪਤਾ ਹੀ ਹੈ ਰਾਣਾ ਸਾਹਿਬ ਦਾ, ਇਹਨਾਂ ਦੇ ਪੈਰਾਂ ਨੂੰ ਮਿੱਟੀ ਲੱਗਦੀ ਹੈ। ਤੇ ਇਸ ਤੋਂ ਬਾਅਦ ਨਾ ਬਲੰਗੂ ਕੇਰ ਕੇ ਜਦੋਂ ਬਾਬਾ ਜੀ ਨੇ ਇਹ ਕੇਰ ਲੈਣੇ ਆ ਨਾ, ਫਿਰ ਇੱਕ ਜੁਗਾੜ ਆ ਉਹ ਵੀ ਮੈਂ ਤੁਹਾਨੂੰ ਚੈੱਕ ਕਰਾਨਾ, ਦੇਸੀ ਜੁਗਾੜ। ਰਾਣਾ ਸਾਹਿਬ ਦੇਸੀ ਜੁਗਾੜ ਦੇ ਬਾਰੇ ਚ ਦੱਸੋ ਤੁਸੀਂ। ਆ ਜਿਹੜਾ ਮੈਂ ਜੀ ਤੁਹਾਡੀ ਵੀਡੀਓ ਬਣਾਉਂਦਾ। ਹਾਂਜੀ ਇਹ ਦੇਖੋ ਨਾ ਹਾਂ ਇਹ ਹੈ ਪੰਜੀ। ਇਹ ਬਲਕਿ ਇਹਨਾਂ ਨੇ ਨਾ ਹਾਂ ਇਹ ਪੰਜੀ ਆ, ਵੈਸੇ ਤੇ 7 ਵੀ ਬਣ ਸਕਦੀਆਂ ਵਾ ਇੱਥੇ ਅਗਰ ਹੋਰ ਲਗਾਤੀ ਜਾਂਦੀ ਹੈ। ਅੱਛਾ ਤੇ ਇਹਦੇ ਨਾਲੇ ਜਦੋਂ ਇਸ ਤਰ੍ਹਾਂ ਕਰਦੇ ਆ ਨਾ, ਹਾਂ ਇੱਕ ਤਾਂ ਇਹਦੇ ਨਾਲ ਉਹ ਜੜੀ ਬੂਟੀਆਂ ਵਗੈਰਾ ਪੱਟਣ ਵਾਲਾ ਵੀ ਕੰਮ ਹੋ ਜਾਂਦਾ ਵਾ ਹੈਂ, ਜਿਹੜੀਆਂ ਲਾਈਨਾਂ 'ਚ ਲੱਗੀਆਂ ਹੋਣ। ਤੇ ਆ ਜਿਹੜਾ ਬੀਜ ਆ ਨਾ ਜਦੋਂ ਇਹਦੇ ਉੱਪਰ ਫਿਰ ਮਿੱਟੀ ਜਿਹੜੀ ਹੈ ਨਾ ਉਹ ਆ ਜਾਏਗੀ। ਇਹ ਬੀਜ ਦੇ ਉੱਤੇ ਮਿੱਟੀ ਇਹਦੇ ਨਾਲ ਦੇਣੀ। ਹਾਂ ਇਹਦੇ ਨਾਲ ਇਹ ਕਿਉਂਕਿ ਪਿਛਲੀ ਦਫਾ ਵੀ ਇਹਨਾਂ ਨੇ ਸਾਡੇ 'ਚ ਲਗਾਇਆ ਸੀ। ਇਹ ਫਿਰ ਜਿਹੜੇ ਇਸ ਤਰ੍ਹਾਂ ਦੇ ਬੀਜਾਂ ਵਗੈਰਾ ਲਈ ਨਾ ਇਹਨੂੰ ਇਸਤੇਮਾਲ ਕਰਦੇ ਆ। ਤੇ ਇਹ ਬਰੀਕ ਬੀਜ ਲਈ ਨਾ ਇਹ ਬੜਾ ਅੱਛਾ ਰਹਿੰਦਾ। ਬਸ ਜਿਸ ਤਰ੍ਹਾਂ ਕਲਵੰਜੀ ਆ, ਸੌਂਫ ਆ, ਜਵੈਣ ਆ, ਤੇ ਇਹਦੇ ਲਈ ਬਾਬਾ ਜੀ ਹੁਣੀ ਬੜੇ ਮਾਹਿਰ ਬੰਦੇ ਆ ਜਿਹੜਾ ਵਾ ਨਾ ਕਰਦੇ ਇਸ ਤਰ੍ਹਾਂ ਬੜੀ ਦਿਲ ਜਮੀ ਨਾਲ ਕੰਮ ਕਰਦੇ ਆ ਬੜੇ। ਬਿਲਕੁਲ। ਹਾਂਜੀ ਹੋਰ
ਕੀ ਕਹਿਣਗੇ? ਬਾਕੀ ਦੇਖੋ ਜੀ, ਇਹ ਹੁਣ ਅਸੀਂ ਗੱਲੀ ਬਾਤੀ ਤਾਂ ਨਹੀਂ, ਯਾਨੀ ਕਿ ਸਿਰਫ ਕਹਿੰਦੇ ਵੀ ਖੁਦ ਦੂਸਰੋਂ ਕੋ ਨਸੀਹਤ ਖੁਦ ਮੁੱਲਾ ਫਜ਼ੀਅਤ ਹੈ, ਵੀ ਜਿਹੜਾ ਕੰਮ ਆਪ ਨਹੀਂ ਕਰਨਾ ਉਹ ਦੂਸਰਿਆਂ ਨੂੰ ਐਵੇਂ ਲਾਈ ਜਾਓ, ਜਿਹੜਾ ਵਾ ਨਾ ਵੀ ਜੀਵਨ ਲਸਣ ਵਾਲਾ ਕੰਮ ਤਾਂ ਕੋਈ ਨਹੀਂ ਹੈ। ਤੇ ਇਹ ਆ ਕਿ ਅਸੀਂ ਪਹਿਲੋਂ ਪਿਛਲੇ ਸਾਲ ਇਹ ਕੁਝ ਚੀਜ਼ਾਂ ਦੇ ਟਰਾਇਲ ਕੀਤਾ ਸੀ, ਐਤਕੀ ਫਿਰ ਤੁਹਾਨੂੰ ਮਸ਼ਵਰਾ ਦਿੱਤਾ ਕਿ ਤੁਸੀਂ ਕਰੋ। ਤੁਸੀਂ ਹੁਣ ਜ਼ਰਾ ਕੇਸ ਥੋੜੇ ਜ਼ਿਆਦਾ ਰਕਬੇ ਤੇ ਜਿਹੜਾ ਵਾ ਅਗਲੀ ਦਫਾ ਇਹਦੇ ਰਿਜ਼ਲਟ ਇਨਸ਼ਾਅੱਲਾ ਤਾਲਾ ਉਮੀਦ ਆ ਅੱਛੇ ਆਣਗੇ, ਹੋਰ ਮਜ਼ੀਦ ਰਕਬੇ ਤੇ ਹੋ ਜਾਏਗੀ। ਤੇ ਸਾਨੂੰ ਮਤਬਾਦਲ ਫਸਲਾਂ ਲਾਣੀਆਂ ਚਾਹੀਦੀਆਂ ਵਾ। ਦੇਖੋ ਕਣਕ ਦੇ ਨਾ ਜਿਹੜੇ ਆ, ਕਣਕ ਤੇ ਗੱਲ ਇੱਕ ਮੈਂ ਡਿਟੇਲ ਨਾਲ ਨਾ ਗੱਲ ਕਰਾਂਗਾ ਬਾਅਦ ਵਿੱਚ ਵੀ ਕਣਕ ਗਵਰਨਮੈਂਟ ਕਿਉਂ ਨਹੀਂ ਖਰੀਦਦੀ, ਗਵਰਨਮੈਂਟ ਦੇ ਕੀ ਇਸ਼ੂ ਆ। ਆਮ ਸਾਡੇ ਜ਼ਿਮੀਂਦਾਰਾਂ ਦਾ ਤਾਂ ਇਹੀ ਹੁੰਦਾ ਨਾ ਕਿ ਯਾਰ ਕਣਕ ਗਵਰਨਮੈਂਟ ਨੇ ਨਹੀਂ ਖਰੀਦੀ ਹੈ ਵੀ ਉਹ ਕਣਕ ਕਿਉਂ ਨਹੀਂ। IMF ਨਾਲ ਮੁਆਹਦਾ ਵਾ, ਉਹਦੇ ਤਹਿਤ ਇਹ ਹੈ ਕਿ ਤੁਸੀਂ ਜਿਹੜੀ ਕਰਾਪ ਦੀ ਫਸਲਾਂ ਦੀ ਕੀਮਤ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਉਹ ਕਹਿੰਦੇ ਓਪਨ ਮਾਰਕੀਟ ਤੇ ਚੱਲੋ। ਫਿਰ ਗਵਰਨਮੈਂਟ ਕੋਲ ਇੰਨਾ ਪੈਸਾ ਕੋਈ ਨਹੀਂ ਹੁੰਦਾ, ਬੈਂਕਾਂ ਕੋਲੋਂ ਲੋਨ ਲੈਂਦੀ ਹੈ 11% ਤੋਂ ਉੱਪਰ, ਯਾਨੀ ਕਿ ਸੂਦ ਜਿਹੜਾ ਵਾ ਨਾ ਪੈਂਦਾ ਵਾ, ਉਹ ਬੜੀ ਅੱਛੀ ਖਾਸੀ ਕਾਸਟ ਪੈ ਜਾਂਦੀ ਆ। ਫਿਰ ਜਿਹੜੀ ਸਟੋਰੇਜ ਦੀ ਆ ਉੱਥੇ ਖਰਾਬ ਹੁੰਦੀ ਆ, ਉਹ ਕਹਿੰਦੇ ਉਹ ਕੋਈ 20-30% ਤਾਂ ਤਕਰੀਬਨ ਜਿਹੜਾ ਵਾ ਨਾ ਇਹ ਖਸਾਰਾ ਜਿਹੜਾ ਵਾ ਨਾ ਬਣ ਜਾਂਦਾ ਵਾ। ਔਰ ਜਿਹੜਾ ਕੋਈ ਅਰਬਾਂ ਰੁਪਈਆਂ 'ਚ ਜਿਹੜਾ ਨਾ ਜਾਂਦਾ ਵਾ। ਹੁਣ ਸਿਰਫ ਇਹ ਨਹੀਂ ਹੈ ਕਿ ਮਸਲਾ ਕਿ ਕਣਕ ਹੁਣ ਜ਼ਿਆਦਾ ਤੋਂ ਜ਼ਿਆਦਾ ਇਹ ਕਰੇਗੀ ਗਵਰਨਮੈਂਟ ਕਿ ਪ੍ਰਾਈਸ ਦਾ ਨਹੀਂ ਕਰੇਗੀ ਹੈ, ਲੇਕਿਨ ਉਹ ਖਰੀਦ ਲਏਗੀ। ਕਿਉਂਕਿ ਖਰੀਦਣ ਨਾਲ ਇਹ ਹੁੰਦਾ ਕਿ ਜ਼ਰਾ ਥੋੜਾ ਜਿਹਾ ਨਾ ਉਹ ਟ੍ਰੈਂਡ ਜਿਹੜਾ ਇੱਕ ਬਹੁਤਾ ਥੱਲੇ ਡਿੱਗਣ ਵਾਲਾ ਹੁੰਦਾ ਨਾ, ਉਹ ਨਹੀਂ ਹੁੰਦਾ ਹੈ। ਅਗਰ ਕਣਕ ਪਿਛਲੀ ਦਫਾ ਗਵਰਨਮੈਂਟ ਖਰੀਦ ਲੈਂਦੀ ਨਾ, ਉਹਨੂੰ ਯਾਨੀ ਕਿ ਜਿਸ ਵੀ ਕੀਮਤ ਤੇ ਖਰੀਦੀ ਓਪਨ ਮਾਰਕੀਟ ਵਾਲੀ ਤੇ ਉਹਦੇ ਨਾਲ ਫਿਰ ਕਣਕ ਦਾ 2500 ਤੇ ਨਹੀਂ ਆਣਾ ਸੀ ਕੰਮ, ਚਲੋ 3500-3600 ਇੱਥੇ ਕਿ ਰਹਿੰਦੀ। ਤੇ ਇਹ ਹੁਣ ਸਾਡਾ ਤਾਂ ਇਹੀ ਹੈ ਕਿ ਅਸੀਂ ਮੁਤਬਾਦਲ ਫਸਲਾਂ ਜਿਹੜੀਆਂ ਵਾ ਨਾ ਇਹ ਲਾਈਏ। ਦੇਖੋ ਚਣੇ ਦੀ ਫਸਲ ਆ ਹੈ, ਚਣੇ ਦਾ ਹੁਣ ਲੈਣ ਜਾਓ ਤਾਂ ਪਤਾ ਲੱਗਦਾ ਕਿ 300-350 ਰੁਪਏ ਦੇ ਕਿਲੋ ਆਉਂਦੇ ਆ। ਸਹੀ ਗੱਲ ਹੈ। 12,000 ਰੁਪਏ ਤੋਂ ਉੱਪਰ ਜਿਹੜਾ ਵਾ ਨਾ ਮਾਣਾ। ਫਿਰ ਆ ਤੁਖ ਮਲੰਗਾ ਵਾ, ਇਹ ਜਿਹੜਾ ਵਾ 40,000 ਰੁਪਏ ਦੇ। ਸੌਂਫ ਆ ਜਿਹੜੀ, ਸੌਂਫ 400 ਰੁਪਏ ਕਿਲੋ ਦੇ 15-16,000 ਰੁਪਏ ਦੀ ਉਹ ਆ। ਸੌਂਫ 20 ਮਣ ਨਿਕਲ ਜਾਂਦੀ ਆ, 3 ਲੱਖ ਰੁਪਏ ਦੀ। ਅੱਛਾ, ਇੱਕ ਹੋਰ ਫਸਲ ਆ ਉਹਦੇ ਤੇ ਵੀ ਬਲਕਿ ਗੱਲ ਕਰਨੀ ਆ, ਤੁਸੀਂ ਫਿਰ ਕਹਿਣਾ ਨਵੀਆਂ ਫਸਲਾਂ। ਇੱਕ ਹੈਗਾ ਵਾ ਕੈਨਵਾ, ਬਾਥੂ ਵਰਗਾ ਹੁੰਦਾ ਵਾ। ਇੱਕ ਉਹਦੀ ਮੈਂ ਉਹਦਾ ਰੇਟ ਕਰ ਰਿਹਾ ਸੀ ਇੰਟਰਨੈਸ਼ਨਲੀ ਚੈੱਕ ਰਾਤ, ਉਹ 20,000 ਰੁਪਏ ਮਣ, ਯਾਨੀ ਕਿ ਨਾ ਉਹਦਾ ਦੁਨੀਆ 'ਚ ਰੇਟ ਹੈ ਆ ਸਾਰੇ। ਇੱਥੇ ਤਾਂ ਵੈਸੇ ਉਹ ਬਥੇਰੀ ਲੁੱਟ ਪਾਈ ਰੱਖਦੇ ਆ ਆਨਲਾਈਨ ਵਾਲੇ। ਉਹਦਾ ਇੱਕ ਹੋਰ ਬੜੀ ਮੈਂ ਖੂਬੀ ਦੇਖੀ ਕਿ ਕਣਕ ਤਾਂ 30 ਮਣ ਹੁੰਦੀ ਹੈ ਨਾ, ਉਹ ਕੋਈ 100 ਮਣ ਤੋਂ ਉੱਪਰ ਉਹਦੀ ਤੋੜੀ ਨਿਕਲਦੀ ਆ। ਅੱਛਾ, 1 ਕਿੱਲੇ ਤੋਂ। ਤੇ ਸਾਡੇ ਡੰਗਰਾਂ ਵਾਲੇ ਲੋਕਾਂ ਨੂੰ ਨਾ ਯਾਨੀ ਕਿ ਉਹ ਬੜੇ ਫਾਇਦੇ ਉਹ ਚਾਹੀਦਾ ਬਹੁਤ, ਕਿਉਂਕਿ ਸਾਡਾ ਨਾ ਇਹ ਤੂੜੀ ਵਾਲਾ ਬਹੁਤ। ਫਿਰ ਸਾਡੀ ਇਹ ਕਣਕ ਦੀ ਜਿਹੜੀ ਤੂੜੀ ਹੈ ਨਾ, ਇਹ ਕੋਈ ਬਹੁਤ ਅੱਛੀ ਪ੍ਰੋਟੀਨ ਵਾਲੀ ਵੀ ਨਹੀਂ ਹੈ। ਉਹ ਕੈਨਵਾ ਨੂੰ ਯਾਨੀ ਕਿ ਅਗਰ ਇਹ ਬੱਕਰੀਆਂ ਬੁਕਰੀਆਂ ਲਈ ਵੀ ਬੜਾ ਅੱਛਾ, ਯਾਨੀ ਕਿ ਨਾ ਜਿਹੜਾ ਵਾ ਹੋ ਸਕਦਾ। ਉਹ ਡਿਟੇਲ ਨਾਲ ਮੈਂ ਗੱਲ ਤੁਹਾਡੇ ਨਾਲ ਨਾ ਕਿਸੇ ਠੀਕ ਹੋ ਗਿਆ ਕਰੂੰਗਾ। ਤੇ ਆ ਗਾਜਰ ਜਿਹੜੀ ਆ, ਹਾਂਜੀ, ਇਹ ਕਿਹੜਾ ਬੀਜ ਲੈਂਦਾ, ਦਿਖਾਇਓ ਜਰਾ ਜੀ। ਇਹ ਗਾਜਰ ਜੀ ਇਹ ਮਹਾਰਾਣੀ ਆ, ਰੰਗ ਤਾਂ ਇਹਦਾ ਲਾਲ ਆ ਹੈ। ਤੇ ਅੱਲਾ ਕਰੇ ਕਿ ਗਾਜਰ ਵੀ ਇਸ ਤਰ੍ਹਾਂ ਦੀ ਲਾਲ ਹੀ ਜਿਹੜੀ ਹੈ ਨਾ ਨਿਕਲੇ। ਵੈਸੇ ਗਾਜਰਾਂ ਸੋਹਣੀਆਂ ਨਿਕਲਦੀਆਂ ਵਾ। ਗਾਜਰ 'ਚ ਬਸ ਇਹ ਪੱਟਣ ਵਾਲਾ ਜਿਹੜਾ ਹਿੰਮਤ ਵਾਲਾ ਕੰਮ ਹੁੰਦਾ ਵਾ ਥੋੜੇ ਰਕਬੇ ਤੇ। ਤੇ ਬਾਕੀ ਜਿਨ੍ਹਾਂ ਨੇ ਜ਼ਿਆਦਾ ਰਕਬੇ ਤੇ ਲਾਈਆਂ ਹੋਈਆਂ ਉਹ ਤਾਂ ਮਸ਼ੀਨ ਨਾਲ ਪੱਟਦੇ ਆ, ਮਸ਼ੀਨ ਨਾਲ ਹੀ ਧੋਂਦੇ ਆ। ਇਹ ਦੋ ਗਾਜਰ ਦੇ ਇਸ਼ੂ ਹੁੰਦੇ ਆ, ਪੱਟਣ ਵਾਲਾ ਤੇ ਧੋਣ ਵਾਲਾ। ਲੇਕਿਨ ਆਪਾਂ ਤੇ ਥੋੜੇ ਰਕਬੇ ਤੇ ਜਿਹੜਾ ਵਾ ਅਸੀਂ ਤਾਂ ਜੀ ਥੋੜਾ। ਨਾਲੇ ਦੇਖੋ ਇੱਕ ਹੋਰ ਯਾਰ, ਸਬਜ਼ੀ ਨਾ ਹੁਣ ਜਾਂਦੇ ਹੋਏ ਪਹਿਲੋਂ ਇਹੀ ਫਿਕਰ ਪਿਆ ਰਹਿੰਦਾ ਵੀ ਘਰ ਵਾਲੇ ਸਬਜ਼ੀ ਇੱਥੋਂ ਕਮ ਸੇ ਕਮ ਜਦੋਂ ਜਾਵਾਂਗੇ ਤੇ ਸਬਜ਼ੀ ਤਾਂ ਲੈ ਕੇ ਜਿਹੜੀ ਨਾ ਜਾਵਾਂਗੇ। ਬਲਕਿ ਮੈਂ ਉਹ ਕਹਿ ਰਿਹਾ ਸੀ ਵੀ ਉਹ ਥੋੜੀ ਜਿਹੀ ਜਗ੍ਹਾ ਨਾ ਉਹਦੇ ਲਈ ਵੀ ਰੱਖੋ, ਮੇਥੀ ਪਾਲਕ ਤੇ ਉਹ ਦੂਸਰੀਆਂ ਲਈ ਵੀ ਨਾ, ਉਹ ਕਮਰਸ਼ਲੀ ਨਹੀਂ, ਆਪਣੇ ਘਰ ਲਈ ਤਾਂ ਜਿਹੜੀ ਆ ਨਾ ਉਹ 5-7 ਫਸਲ ਬਣਾਉਂਦੇ ਆ, ਉਹਨਾਂ ਦਾ ਵੀ ਯਾਨੀ ਕਿ ਇੱਕ ਟੋਟਾ ਜਾਂ ਉਹਨਾਂ ਦਾ ਵੀ ਜਿਹੜਾ ਵਾ ਨਾ ਲਾਉਂਦੇ ਆ। ਬਿਲਕੁਲ, ਨਾਲੇ ਉਹ ਆਰਗੈਨਿਕ ਲਾਵਾਂਗੇ ਆਪਣਾ ਖਾਦ ਖੂਦ ਤੋਂ। ਹਾਂ ਨਹੀਂ, ਆਪਾਂ ਸਾਰੀ ਦੀ ਕੋਸ਼ਿਸ਼ ਆਰਗੈਨਿਕ ਦੀ ਕਰਨੀ ਹੈ ਇਨਸ਼ਾਅੱਲਾ। ਤੁਸੀਂ ਉਹ ਫਾਰਮੈਂਟਰ ਮੇਰਾ ਦੇਖਿਆ ਹੀ ਆ। ਤੇ ਦੂਸਰਾ ਇਹ ਆ ਵੀ ਜਿਹੜਾ ਤੁਕਬ ਲੱਗਾ ਦਾ ਬੀਜ ਆ ਨਾ, ਉਹ ਰਾਣਾ ਸਾਹਿਬ ਦਾ ਉਹ ਘਰ ਦਾ ਬੀਜ ਆ ਸਾਡਾ, ਤੇ ਉਹੀ ਅਸੀਂ ਲਿਆ ਕੇ ਲਾ ਰਹੇ ਆ। ਤੇ ਗਾਜਰ ਅਸੀਂ ਲਿਆਂਦੀ ਆ, ਮਹਿੰਗੀ ਗਾਜਰ ਲਿਆਂਦੀ ਆ ਆਪਣੇ ਵੱਲੋਂ, ਇੰਡੀਆ ਦੀ ਬਿਹਤਰੀਨ ਵੈਰਾਈਟੀ ਜਿਹੜੀ ਆ ਮਹਾਰਾਣੀ। ਇਹ 2-3 ਕੰਪਨੀਆਂ ਵੇਚਦੀਆਂ ਆ, ਜਿਹੜੀ ਮਰਜ਼ੀ ਕੰਪਨੀ ਤੋਂ ਲੈ ਲਓ। ਤੇ ਬਸ ਹੈ ਤਾਂ ਘਰ ਵਾਸਤੇ ਹੀ। ਮਜਾ ਦਿਆਂ। ਲਓ ਜੀ, ਆ ਬਿਜਲੀ ਚੱਲ ਗਈ ਆ ਜੀ। ਅਸੀਂ ਆ ਕਰਨ ਲੱਗੇ ਆ ਜੀ ਕਣਕ ਦੀ ਰੌਣੀ।
ਇਹ ਜਿਹੜਾ ਕਿੱਲਾ ਨਾ, ਇਹ ਅਸੀਂ ਕਣਕ ਦੀ ਰੌਣੀ ਕਰਨ ਲੱਗੇ ਆ। ਮਜਾਦਾ ਤੂੰ ਉਹ ਅਗਾ ਜਾ ਕੇ ਕਾਤੋਂ ਲਾਇਆ ਉਹ ਨਾਕਾ? ਨਹੀਂ ਤੇ ਇਹੀ ਕੱਢ ਕੇ ਬਾਹਰ ਵਸ ਰੱਖਣਾ ਸੀਗਾ ਯਾਰ, ਇਹੀ ਇਹਦਾ ਪਾਣੀ ਜਾਂਦਾ ਹੀ ਨਹੀਂ ਹੈਗਾ। ਚਲੋ ਲਾ ਤਾਂ ਠੀਕ ਹੈਗਾ। ਠੀਕ ਹੈ ਜੀ, ਮੈਂ ਤੁਹਾਨੂੰ ਹੈਗਾ ਹੁਣ ਬਾਬਾ ਜਦੋਂ ਉਹ ਕੇਰਦਾ ਨਾ ਜੀ, ਕੀ ਕਹਿੰਦੇ ਆ, ਗਾਜਰ, ਫਿਰ ਮੈਂ ਤੁਹਾਨੂੰ ਦਿਖਾਣਾ। ਲਓ ਜਿੱਦਾਂ ਕਿ ਤੁਹਾਨੂੰ ਪਤਾ ਵੀ ਅੱਜ ਅਸੀਂ ਬਲੰਗੂ ਲਾ ਰਹੇ ਸੀ, ਸੌਂਫ ਲਾ ਰਹੇ ਸੀ, ਗਾਜਰਾਂ ਤੇ ਗੋਭੀ ਵਗੈਰਾ ਲਾ ਰਹੇ ਸੀ। ਤੇ ਇੱਕ ਲਾਂਦੇ ਬਾਬਾ ਜੀ ਸਾਡੇ ਕੋਲ ਆਏ ਆ। ਇਹ ਬੜੀ ਹੀ ਜਿਹੜਾ ਨਾ ਖੁਸ਼ਗਵਾਰ ਸ਼ਖਸੀਅਤ ਦੇ ਮਾਲਕ ਆ। ਇਹਨਾਂ ਨਾਲ ਗੱਲ ਕੀਤੀ ਨਾ, ਬੜਾ ਸਵਾਦ ਆਇਆ। ਤੇ ਇਹਨਾਂ ਦੀ 95 ਸਾਲ 90-95 ਸਾਲ ਦੇ ਲਗਭਗ ਉਮਰ ਹੈਗੀ ਆ। ਤੇ ਅਸੀਂ ਕਿਹਾ ਵੀ ਇਹਨਾਂ ਦੇ ਬਾਰੇ 'ਚ ਗੱਲਾਂ ਸੁਣ ਕੇ ਨਾ ਬੜਾ ਸਵਾਦ ਜਿਹਾ ਆਇਆ। ਅਸੀਂ ਕਿਹਾ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹਾਂ ਗੱਲਾਂ। ਤੇ ਰਾਣਾ ਸਾਹਿਬ ਪੁੱਛੋ, ਦੱਸੋ ਇਹਨਾਂ ਨੂੰ ਜੀ ਗੱਲਬਾਤ। ਹਾਂਜੀ, ਅੱਛਾ ਜੀ, ਇਹ ਬਜ਼ੁਰਗੋ ਆਪਣਾ ਨਾਮ ਦੱਸੋਗਾ ਕੀ ਆ? ਆਮਦ ਅਲੀ ਜੀ। ਅੱਛਾ, ਆਮਦ ਅਲੀ। ਅੱਛਾ ਜੀ, ਆਮਦ ਅਲੀ ਦਾ ਤੁਹਾਨੂੰ ਤਾਂ ਮੈਂ ਤਾਰਫ ਕਰਾਤਾ, ਮੇਰਾ ਤਾਂ ਤਾਰਫ ਇਹਨਾਂ ਨਾਲ ਹੈ ਆ। ਇਹ ਪਿਛਲੇ ਸਾਲ ਨਾ ਇਹਨਾਂ ਨੇ ਸਾਡੇ ਨਾਲ ਸਾਂਝ ਤੇ ਨਾ ਜਿਹੜਾ ਸਬਜ਼ੀ ਲਾਈ ਸੀ, ਤੇ ਸਾਰੀ ਦੇਖਭਾਲ ਨਾ ਸਬਜ਼ੀ ਦੀ 1.5 ਕਿੱਲੇ ਦੀ ਇਹਨਾਂ ਨੇ ਕਈ ਦਫਾ ਗੋਡੀਆਂ ਜਿਹੜੀਆਂ ਵਾ ਨਾ ਕੀਤੀਆਂ। ਇਹ ਹੁਣ ਦੇ ਕਿਸੇ ਵੀ ਨੌਜਵਾਨ ਮੁੰਡੇ ਤੋਂ ਨਾ ਦੁੱਗਣਾ ਕੰਮ ਜਿਹੜਾ ਵਾ ਨਾ ਕਰਦੇ ਆ ਇਹਨਾਂ ਨੇ। ਮੈਂ ਕਿਹਾ ਜਿਤਨਾ ਲਸਣ, ਪਿਆਜ਼, ਮੂਲੀਆਂ, ਹਰ ਸ਼ੈ ਨੂੰ ਨਾ, ਇਹ ਬਲਕਿ ਕੋਈ 10 ਕੁ ਦਿਨ ਬਿਮਾਰ ਹੋਏ ਤੇ ਫਸਲ ਉਦੋਂ ਹੀ ਜਰੀ ਥੋੜੀ ਜੀ ਥੱਲੇ ਪਈ, ਵਰਨਾ ਇਹ ਨਾ ਸਵੇਰ ਇਹਨਾਂ ਨੂੰ ਭਾਵੇਂ ਉਹ 40 ਦਿਨ ਜਦੋਂ ਸੂਰਜ ਨਹੀਂ ਨਾ ਨਿਕਲਿਆ, ਇਹ ਨਹੀਂ ਯਾਨੀ ਕਿ ਜਿਹੜਾ ਇਹਨਾਂ ਨੇ ਆਪਣੇ ਟਾਈਮ ਸਿਰ ਆ ਜਾਣਾ ਵਾ। ਤੇ ਐਨ ਕੋਈ ਵਕਫਾ ਨਹੀਂ ਵਿੱਚ ਜਿਹੜਾ ਰਾਣਾ ਸਾਹਿਬ ਕੰਮ ਦੀ ਵਜ੍ਹਾ ਨਾਲ ਤੁਸੀਂ ਇਹ ਦੇਖੋ ਨਾ, ਮਾਸ਼ਾਅੱਲਾ ਇਸ ਉਮਰ ਦੇ ਵਿੱਚ ਵੀ ਸਾਡੇ ਨਾਲੋਂ ਜ਼ਿਆਦਾ ਫਿੱਟ ਹੈਗੇ ਕੰਮ ਕਰਨ ਵਾਲੇ। ਹਾਂ ਬਿਲਕੁਲ। ਤੇ ਇਹਨਾਂ ਨਾਲ ਗੱਲਾਂ ਕਾਫੀ ਬੜੀਆਂ ਮੇਰੀਆਂ ਤੇ ਕਈ ਦਫਾ ਬੜੀਆਂ ਮਜ਼ੇਦਾਰ ਜੀਆਂ ਹੋਈਆਂ ਵਾ, ਬਲਕਿ ਤੁਹਾਡੇ ਤੱਕ ਵੀ ਹੁਣ ਕੁਝ ਗੱਲਾਂ ਪਹੁੰਚਾਣ। ਅੱਛਾ ਆਮਦ ਅਲੀ ਸਾਹਿਬ, ਜਦੋਂ ਪਾਕਿਸਤਾਨ ਬਣਿਆ ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਉਦੋਂ ਮੇਰੀ ਜੀ 15-16 ਸਾਲ ਦੀ ਹੋਈ। ਅੱਛਾ 15। ਤੇ ਉਦੋਂ ਹੁਣ ਤਾਂ ਤੁਸੀਂ ਉਦੋਂ ਕਿੱਥੇ ਰਹਿੰਦੇ ਸੀ ਤੁਸੀਂ? ਉੱਥੋਂ ਜੀ ਉਗਾੜੇ ਉਰਲੇ ਪਾਸੇ ਹਾਂ, 49 ਚੱਕ ਰਹੀ ਸ਼ਾਮ। ਅੱਛਾ 49 ਚੱਕ ਰਈਸਾਂ ਵਾਲਾ। ਜੀ ਹਾਂ ਅੱਛਾ, ਉੱਥੇ ਰਹਿੰਦੇ ਸੀ। ਜੀ। ਤੇ ਉੱਥੇ ਕੋਈ ਤੁਹਾਡੇ ਪਿੰਡ 'ਚ ਕੋਈ ਸਿੱਖ ਜਾਂ ਹਿੰਦੂ ਵੀ ਸੀ? ਇੱਕ ਸਾਡੇ ਨਾਲ ਪਿੰਡ ਸਾਲਮ ਆ, ਅੱਛਾ 48 ਚੱਕ ਫਰੂ ਸਾਡਾ ਸਾਕੇ ਹਾਂ। ਤੇ ਨਾਲ ਕੋ ਚੱਕੇ ਅੱਛਾ। 48 ਹਾਂ। ਜਿਹੜਾ ਤੁਹਾਡੇ ਪਿੰਡ 'ਚ ਜਿਹੜੇ ਹਿੰਦੂ ਰਹਿੰਦੇ ਸੀ ਉਹ ਕੀ ਕਰਦੇ ਸੀ? ਉਹ ਜੀ ਖੱਤਰੀ ਰਹਿੰਦੇ ਆ ਹੁਣ, ਹਾਂ, ਕਿਰਾੜ ਖੱਤਰੀ। ਅੱਛਾ। ਤੇ ਉਹ ਦੋਨਾਂ ਪਾਈਆਂ ਦੁਕਾਨਾਂ। ਕਿਸੇ ਦਾ ਨਾਮ ਹੋਏਗਾ ਤੁਹਾਡੇ ਦੇਣ 'ਚ ਕਿ ਯਾਦ ਨਹੀਂ ਹੁਣ? ਕਿਸੇ ਦਾ ਨਾਮ ਹੈ ਦੇਣ 'ਚ? ਇੱਕ ਦੇ ਨਾਂ ਤੇ ਹੀ ਆਤਮਾ। ਆਤਮਾ, ਅੱਛਾ। ਹਾਂ, ਇੱਕ ਦੇ ਨਾਂ ਹੀ ਆਨੰਦ। ਆਨੰਦ, ਆਨੰਦ, ਅੱਛਾ। ਆਨੰਦ, ਆਨੰਦ ਕੀ ਨੰਦ। ਆਨੰਦ, ਅੱਛਾ ਆਨੰਦ। ਇਹ ਦੋ ਤਾਂ ਵੀ ਨਹੀਂ ਹੁੰਦੇ। ਅੱਛਾ ਹੋਰ ਕੋਈ ਨਹੀਂ। ਅੱਛਾ ਅੱਛਾ, ਇਹ ਦੋ ਨਾਂ ਤੁਹਾਨੂੰ ਯਾਦ। ਅੱਛਾ, ਜਿਹੜਾ ਸਿੱਖਾਂ ਦਾ ਪਿੰਡ ਸੀ ਪੂਰਾ, ਉਹਦਾ ਕੀ ਨਾਂ ਸੀ ਪਿੰਡ ਦਾ? ਉਹਦੇ ਨਾਂ ਜੀ 48 ਨਿਆਮੀ। ਅੱਛਾ 48 ਨਿਆਮੀ। 48 ਨਿਆਮੀ ਸਿੱਖਾਂ ਵਾਲਾ। ਅੱਛਾ 48 ਨਿਆਮੀ ਸਿੱਖਾਂ ਵਾਲਾ। ਇਹ ਅੱਛਾ, ਇਹ ਜਿਹੜਾ ਵਾ ਉੱਥੇ ਨਿਆਮੀ 'ਚ ਤਾਂ ਕੋਈ ਹੋਰ ਨਹੀਂ ਪਹਿਲੇ ਰਹਿੰਦੇ ਸੀ ਬੰਦੇ? ਨਿਆਮੀ ਜਿਹੜੀ ਅਸਲ ਨਿਆਮੀ ਨਾ, ਹਾਂ ਅਸਲ। ਉਹਦੇ ਵੀ ਜਿਹਦੇ ਖਾਂਦੇ ਨੇ। ਅੱਛਾ, ਮੀਆਂ ਜੀਵੇ ਖਾਨ। ਉਹ ਸਾਲਮ ਹੀ ਹੁੰਦੀ ਹੈ। ਅੱਛਾ ਅੱਛਾ, ਮੀਆਂ ਜੀਵੇ ਖਾਨ ਉਹ ਜ਼ਿਮੀਦਾਰ ਹੋਣੇ ਉਸ। ਇਹ ਵੱਡੇ ਜ਼ਿਮੀਦਾਰ। ਅੱਛਾ ਅੱਛਾ ਜੀ, ਠੀਕ ਹੈ। ਤੇ ਫਿਰ ਇਹ ਸਿੱਖਾਂ ਨੇ ਆਪਣੀ ਅਲੱਗ ਯਾਨੀ ਕਿ ਜਿਹੜਾ ਪਿੰਡ ਵਸਾਇਆ। ਪਿੰਡ ਅਲੱਗ ਚੱਲ। ਅੱਛਾ। ਤੇ ਇੱਥੇ ਕੋਈ ਸਰਦਾਰਾਂ ਦੇ ਕੋਈ ਨਾਮ ਹੈ ਤੁਹਾਡੇ ਦੇਣ 'ਚ, ਕੋਈ ਜਿਹੜੇ ਵੱਡੇ ਜ਼ਿਮੀਦਾਰ ਹੋਣ, ਕੋਈ ਸਰਦਾਰ ਉਦੋਂ? ਪਤਾ ਹੈ ਜੀ। ਹਾਂ ਦੱਸੋ। ਮੀਆਂ ਖਾਨ ਮਾਨ, ਅੱਛਾ ਮੀਆਂ ਗੁਲਾਮ ਮਾਨ, ਅੱਛਾ ਮੀਆਂ ਅਬਦੁਲ ਬਾਬ, ਅੱਛਾ। ਇਹ ਮੀਆਂ ਗੁਲਾਮ ਨਬੀ, ਅੱਛਾ, ਇਹ ਤਾਂ ਨਿਆਮੀ ਦੇ ਹੋ ਗਏ। ਮੈਂ ਮੀਆਂ ਕਹਿ ਅਬਦੁਲ ਕਾਦਰ। ਹਾਂ। ਇਹ ਨਿਆਮੀ ਦੇ ਸਰਦਾਰ ਅੱਛਾ ਆ। ਨਹੀਂ, ਮੈਂ ਕਹਿ ਰਿਹਾ ਕਿ ਜਿਹੜੇ ਮੀਆਂ ਮੁਹੰਮਦ ਜ਼ਬਾਨ ਜਿਹੜਾ ਵਜ਼ੀਰ ਹੈ, ਅੱਛਾ ਉਹ ਨਹੀਂ ਚੁੱਕਿਆ। ਅੱਛਾ, ਮੈਂ ਇਹ ਪੁੱਛ ਰਿਹਾ ਕਿ ਸਿੱਖਾਂ ਦੇ ਕੋਈ ਪਤਾ ਤੁਹਾਨੂੰ? ਸਿੱਖਾਂ ਵਾਲੇ ਪਿੰਡ 'ਚ ਜਿਹੜੇ ਸੀ ਜ਼ਿਮੀਦਾਰ ਵੱਡੇ ਕਿਹੜੇ? ਨਹੀਂ ਉਹਨਾਂ ਦਾ। ਅੱਛਾ, ਉਹਨਾਂ ਦਾ ਇੰਨਾ ਤੁਹਾਨੂੰ ਨਹੀਂ ਉਹ ਪਤਾ। ਛੋਟਾ ਹੀ ਆ। ਛੋਟੇ ਦੂਸਰੇ ਪਿੰਡ ਨਹੀਂ ਨਾ ਜਾਂਦੇ ਸੀ? ਹਾਂ। ਅੱਛਾ, ਫਿਰ ਤੁਸੀਂ ਇੱਥੋਂ ਚਲੇ ਗਏ ਜਿਹੜਾ ਵਾ ਉਕਾੜਿਓ ਲਈਏ ਚਲੇ ਗਏ। ਜੀ। ਉੱਥੇ ਫਿਰ ਸੁਣਿਆ ਕੋਈ ਜ਼ਮੀਨ ਲਈ, ਉਹਦਾ ਕਿੱਸਾ ਕਿਸ ਤਰ੍ਹਾਂ? ਇਹ ਉਹ ਤਾਂ ਜ਼ਮੀਨ ਲਈ ਆਈ। ਹਾਂ, ਉਹ ਲਈ ਆਈ 900 ਤੋਂ ਕਿੱਲਾ। ਅੱਛਾ। ਹਾਂ 900 ਤੋਂ 900 ਰੁਪਏ। ਕਿੱਲਾ। ਅੱਛਾ 30,000 ਦੀ ਲਈ ਆਈ। ਅੱਛਾ 27 ਕਿੱਲੇ 30,000 ਦੀ ਤੂੰ ਲੱਗ। ਅੱਛਾ ਅੱਛਾ। ਤੇ ਉਹ ਫਿਰ 30,000 ਦਾ ਕਿੱਲਾ ਸੀ? ਅੱਛਾ, ਟੋਟਲੀ ਸਾਰੇ? ਟੋਟਲ ਅੱਛਾ ਅੱਛਾ, ਟੋਟਲ। ਅੱਛਾ, 30,000 30,000 ਦੀ 900 ਰੁਪਏ ਨੂੰ ਕਿੱਲਾ ਜਿੱਲੀ ਇਹ ਕਿੱਲਾ ਲਿਆ। 10-10 ਕਿੱਲਿਆਂ ਦੀ ਲਓ ਜੀ।
ਤੇ ਇਹਨਾਂ ਨੇ ਨਾ 30 ਕਿੱਲੇ ਲੈ ਲਏ 30,000 ਦੇ 30,000 ਦੇ 27 ਕਿੱਲੇ 27 ਕਿੱਲੇ ਬਾਬਾ ਜੀ ਥੋੜਾ ਜਿਹਾ ਇੱਧਰ ਨੂੰ ਮੂੰਹ ਕਰਕੇ ਬੈਠੋ, ਇੱਧਰ ਨੂੰ ਥੋੜਾ ਜਿਹਾ। ਹਾਂ ਇਧਰ ਨੂੰ ਅੱਛਾ ਜੀ, 27 ਕਿੱਲੇ ਲੈ ਲਏ 30,000 ਦੇ 30,000 ਉਹ ਫਿਰ ਕਿੰਨੇ ਕੁ ਸਾਲ ਗੱਡੇ ਤੁਸੀਂ? ਉਹ ਜੀ ਮੈਂ ਗੱਡੇ ਨੇ ਕੋਈ 15-16 ਸਾਲ ਦਾ। ਅੱਛਾ 15 ਸਾਲ। ਉੱਥੇ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ? ਅਸਲ ਜੀ ਕਪਾਹ ਬੜੀ ਹੁੰਦੀ ਹੈ ਉੱਥੇ, ਅੱਛਾ ਇੱਥੋਂ ਨਾਲੋਂ ਉੱਥੇ ਕਪਾਹ ਵਾਧੂ ਹੁੰਦੀ ਹੈ। ਅੱਛਾ ਬਾਜਰਾ ਬੜਾ ਹੁੰਦਾ, ਅੱਛਾ ਕਣਕ ਬੜੀ ਹੁੰਦੀ ਅੱਛਾ ਜੀ। ਹਾਂ ਹਾਂ ਇਹ ਫਸਲ ਦਾ ਗੁਆਰਾ, ਅੱਛਾ ਗੁਆਰਾ। ਇਹ ਫਸਲ ਜ਼ਿਆਦਾ ਗੁਆਰਾ ਕਿੰਨਾ ਕਿ ਨਿਕਲਦਾ ਸੀ ਕਿੱਲੇ ਤੋਂ? ਕਿੱਲੇ ਚ ਗੁਆਰਾ ਜੀ ਨਿਕਲ ਜਾਂਦਾ ਕੋਈ 10 ਮਣ। 10 ਮਣ। ਤੇ ਜਿਹੜੇ ਕਣਕ ਕਿੰਨੀ ਕਿ ਨਿਕਲਦੀ ਸੀ ਉੱਥੇ? ਕਣਕ ਜੀ 40 45 40 45 ਮਣ। 35 ਮਣ ਕਿੱਲੇ। ਅੱਛਾ ਯਾਨੀ ਕਿ ਚੰਗੀ ਪੈਦਾਵਾਰ ਸੀ ਕਣਕ ਦੀ। ਤੇ ਫਿਰ ਕਪਾਹ ਦੀ ਕਿੰਨੀ ਕੁ ਪੈਦਾਵਾਰ ਉਦੋਂ ਲਈ ਤੁਸੀਂ? ਕਪਾਹ ਦੀ ਹੁਣ ਕਿੱਲੇ ਦੀ ਤੇ ਨਹੀਂ ਤੋਲੀ, ਹਾਂ ਕੋਈ ਇਕੱਠੀ ਮੁੱਲ ਤੋਲਦੇ ਆ। ਅੱਛਾ ਕਿੰਨੀ? ਉਹਦੇ ਟੱਲੇ ਬਣੇ ਅੱਛਾ ਹਾਂ ਬੋਰੀਆਂ ਦੇ, ਹਾਂ ਉਹਦੇ 5 ਮਣ 6 ਮਣ ਦਾ ਟੱਲਾ ਹੁੰਦਾ। ਅੱਛਾ ਉਹ ਟੱਲੇ ਬਣ ਕੇ ਕਰਦੇ ਆ ਮੋਲ, ਹੂੰ। ਕੋਈ 10 ਮਣ ਕੀ ਖਤਮ ਮਣ ਹੋ ਗਈ 12 ਮਣ ਨਿਕਲਦੀ। ਤੇ ਤੇ ਜਿਹੜਾ ਬਾਜਰਾ ਵਾ, ਬਾਜਰਾ ਕਿੰਨਾ ਕਿ ਨਿਕਲਦਾ ਸੀ? ਬਾਜਰਾ ਜੀ 25 28 ਮਣ ਕਿੱਲਾ ਨਿਕਲਦਾ। 25 28 ਮਣ ਕਿੱਲਾ ਜਿਹੜਾ ਵਾ ਨਾ। ਤੇ ਉਦੋਂ ਰੇਟ ਕੀ ਸੀ ਬਾਜਰੇ ਦਾ ਉਸ ਤੋਂ? ਬਾਜਰਾ ਮੈਨੂੰ ਜੀ ਅੱਛਾ ਹੁਣ ਬਹੁਤ ਪੁਰਾਣੀ ਗੱਲ ਹੋ ਗਈ। ਪੁਰਾਣੀ ਗੱਲ ਹੋ। ਅੱਛਾ ਫਿਰ ਤੁਸੀਂ ਉਹ ਕਹਿੰਦੇ ਵੀ ਡਾਚੀ ਨਾਲ ਵੀ ਹਲ ਚਲਾਉਂਦੇ ਰਹੇ ਆ ਉੱਥੇ? ਬੜਾ ਚਲਾਉਂਦੇ ਰਹੇ, ਹੈ ਲਾਤੀ ਨਾਲ ਬੜੇ ਹਾਲ ਚਲਾਉਂਦੇ। ਅੱਛਾ ਫੱਟੇ ਫੇਰੇ ਨੇ, ਹਾਲ ਵਾਏ ਨੇ ਡਾਚੀ ਦੇ ਨਾਲ। ਡਾਚੀ ਜੀ ਦੇ ਆ। ਇੱਕ ਡਾਚੀ ਨਾਲ ਰੇੜਾ ਵਾਇਆ ਹੈ ਹਾਂ ਨਹੀਂ, ਉਹ ਇੱਕ ਡਾਚੀ ਨਾਲ ਹੀ ਹਲ ਵਿੜ ਜਾਂਦੇ ਕਿ ਜਿਵੇਂ ਟੱਕਿਆ ਨਾਲ ਤਰ੍ਹਾਂ ਇੱਕੇ ਨਾਲ ਇੱਕੋ ਨਾਲ। ਇੱਕੇ ਨਾਲ। ਅੱਛਾ ਪਿੱਛੇ ਇਹੀ ਹਾਲ ਜਿਹੜਾ ਪੰਜਾਬ ਬਣ ਗਿਆ, ਹਾਂ ਪੰਜਾਬ ਲੰਮੇ ਲੱਕੜ ਬਣਾ ਕੇ ਅੱਛਾ ਉਹ ਇੱਥੇ ਲਾਈ ਗੱਦੀ, ਹਾਂ ਹਾਂ ਗੱਦੀ ਲਾ ਗੁਲਾਮ ਪੰਜਾਬ ਹੋਏ, ਹਾਂ। ਉਹਨੂੰ ਕੁੜੀਆਂ ਪਾ ਲਈ ਹਾਂ। ਮਗਰ ਹਾਲ ਹੋਈ, ਅੱਛਾ ਤੇ ਇਹ ਜਿਹੜਾ ਜਿਹੜਾ ਭਾਵੇਂ ਛੱਡ ਦੇ ਆਪੇ ਤੁਰੀ ਫੇ। ਅੱਛਾ ਜਿਹੜਾ ਢੱਗਿਆਂ ਵਾਲਾ ਹਾਲ ਆ ਇਹਦੇ ਵਰਗਾ ਹੀ ਹਾਲ ਹੁੰਦਾ ਹਾਂਜੀ ਸੀ? ਮੁੰਨਾ ਮੁੰਨਾ ਇਹਦੇ ਵਰਗਾ ਹੀ ਅਰੇ ਮੁੰਨਾ ਢੱਗਿਆ। ਚੌਵਾ ਵੇਖੇ, ਹਾਂ ਹੂੰ। ਚੌਵਾ ਵਾਲਾ ਮੁੰਨਾ, ਅਸੀਂ ਤਾਂ ਨਹੀਂ ਬਾਬਾ ਜੀ ਦੇਖਿਆ ਸਾਡੇ ਤਾਂ ਚੌਵਾ ਵਾਲਾ ਮੁੰਨਾ ਮਗਲਾ ਹਾਂ ਅੱਛਾ। ਅੱਛਾ ਇਹ ਕਿੰਨਾ ਕੁ ਵਜ਼ਨ ਦਿੰਦੀ ਸੀ ਡਾਚੀ ਇੱਕ ਦਿਨ ਚ? 1.5 ਕਿੱਲਾ 2 ਕਿੱਲੇ ਵਾਂਗਾ। 1.5-2 ਕਿੱਲੇ? ਡੇਢ ਦੋ। ਇੱਕੋ ਬੰਦਾ 1.5-2 ਕਿੱਲੇ ਵਾਂਦਾ ਇੱਕੋ ਸੀ? ਮੈਂ ਵਾਂਦਾ। ਅੱਛਾ 2-2 ਕਿੱਲੇ ਵਾਂਦੇ ਰਹੇ ਆ ਜੀ। ਮੈਂ ਆਵਾਂਗਾ ਲਓ ਜੀ ਇਹ ਦੇਖ ਲਓ ਅੱਜ ਕੱਲ ਦੇ ਇਹ ਆਪਣੇ ਦੌਰ ਦੇ ਟਰੈਕਟਰ ਹੀ ਸੀ ਸਹੀ ਗੱਲ ਆ। ਵੀ 2 ਕਿੱਲੇ ਚ। ਡਾਚੀ ਫੱਟੇ ਦੇ ਉੱਤੇ ਮੈਨੂੰ ਪੈਰ ਨਹੀਂ ਰੱਖਣ ਦਿੰਦੀ, ਐਡੀ ਅੱਛਾ ਤਿੱਖੀ ਆਈ। ਅੱਛਾ ਅੱਛਾ ਆਹ ਐਡਾ ਫੱਟਾ ਬਣਾਇਆ ਅੱਛਾ 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 ਜ਼ਰੂਰ ਵਾ ਤੇ ਉਹਨੂੰ ਡਾਚੀ ਯਾਰ ਸਰਨੀ ਰੋਣੀ ਕੁੜੀ ਬਾਜਵਾ। ਅੱਛਾ ਡਾਚੀ ਨੂੰ ਖਵਾਉਂਦੇ ਕੀ ਸੀ? ਡਾਚੀ ਨੂੰ ਹਰ ਪੱਠਾ ਵੀ ਖਾਂਦੀ ਹੈ, ਹਾਂ ਇੱਕ ਸਿੱਟ ਹਾਂ ਤਾਂਦਲਾ ਅੱਛਾ ਮਾਂ ਜੀ ਦੀ ਆਖੀ ਖਾਤੇ ਨੇ, ਆ ਕੰਡਿਆਰੀ ਜੀ ਹੁੰਦੀ ਹੈ। ਅੱਛਾ ਕੰਡਿਆਰੀ। ਅੱਛਾ ਇਹ ਢੱਗਿਆਂ ਨੂੰ ਤਾਂ ਕਹਿੰਦੇ ਨੇ ਜਿਹੜਾ ਕੋਈ ਕਿੱਲੇ ਤੋਂ ਜ਼ਿਆਦਾ ਵਾਵੇ ਉਹ ਕਹਿੰਦੇ ਜੀ ਉਹ ਹਲਵਾ ਖਵਾਲਾ ਉਹ ਹਾਂ, ਤੇ ਮਸਾਂ ਮੱਖਣ ਕਿੱਲੇ ਦੇ ਖਵਾਉਂਦੇ। ਆਪਣਾ ਆਪਣਾ ਤੱਕ। ਤੇ ਡਾਚੀ ਜਿਹੜੀ 2 ਕਿੱਲੇ ਬੰਦੀ ਸੀ ਉਹਨੂੰ ਵੀ ਕੋਈ ਇਸ ਤਰ੍ਹਾਂ ਦੀ ਛਾਵਾਂ ਖਵਾਉਂਦੇ ਸੀ? ਉਹਨੂੰ ਮੈਂ ਤੇਲ ਦਿੱਤਾ ਆ, ਅੱਛਾ ਤੇਲ। 15-20 ਕਿਲੋ ਤੇਲ ਪਾਇਆ, ਅੱਛਾ ਕੀ ਸ਼ਾਇਦ ਰੱਤੀ ਦੀ ਕਾਲੀ ਹੋਈ ਆਈ ਅੱਛਾ ਸਰੋਂ ਦਾ। ਸਰੋਂ ਦਾ ਤੇਲ। ਅੱਛਾ ਤੇ ਫਿਰ ਉਹ ਉਸ ਕੀ ਤੁਹਾਡੇ ਕੋਲ ਜਿਹੜਾ ਵਾ ਨਾ 27 ਕਿੱਲੇ ਸੀ ਆਪਣੇ ਹੂੰ। ਹੈ? ਬਾਕੀ ਤੁਸੀਂ ਕਿੰਨਾ ਕੁ ਜ਼ਿਮੀਂਦਾਰਾ ਉੱਥੇ ਵੱਧ ਤੋਂ ਵੱਧ ਕਰਦੇ ਰਹੇ ਆ ਠੇਕੇ ਦਾ ਵਟਾਈ ਦਾ? ਉੱਥੇ ਨਾਲ ਅਸੀਂ ਲੈਂਦੇ ਰਿਹਾ ਹਿੱਸੇ ਤੇ ਹੂੰ ਗਵਾਡੀਆਂ ਦੀ, ਹੂੰ ਉੱਥੇ ਕੋਈ 10 ਕਿੱਲੇ 15 ਦਾ ਫਸਾ ਉਧਰ ਗੱਲ ਨਹੀਂ ਰਿਹਾ, ਆਪ ਵੀ ਗੱਲ ਨਹੀਂ ਰਿਹਾ। ਹਾਂ ਇਹਦੇ ਪਿਛਾਂ 88 ਤੇ 23 ਰਹੇ ਆ, ਹਾਂ ਉੱਥੇ ਗੱਡੀ ਪਈ ਏ 10 ਲਾਤਾਂ, ਯਾਨੀ ਕਿ 8 ਲਾਤਾਂ, 100 ਕਿੱਲੇ ਦੀ ਵੀ 100 ਵਾਈ? ਕਿੱਲੇ ਤੱਕ ਵਾਈ ਗੱਡੀ। ਅੱਛਾ 100 ਕਿੱਲੇ ਦੀ ਜਦੋਂ ਵਾਈ ਕਰਦੇ ਸੀ ਤੁਸੀਂ ਤੁਹਾਡੇ ਨਾਲ ਹੋਰ ਕਿੰਨੇ ਬੰਦੇ ਹੁੰਦੇ ਸੀ? ਬੰਦੇ ਹੋਰ ਕੋਈ ਨਹੀਂ ਆ, ਇਕੱਲੇ ਹੀ? ਸਿਰਫ ਮੇਰੇ ਛੋਰੀਆਂ ਅੱਛਾ ਉਹ ਐਡੇ ਹੁੰਦੇ ਆ, ਛੋਟੇ ਛੋਟੇ ਉਹ ਤੇ ਛੋਟੇ ਛੋਟੇ ਰੋਟੀ ਛੋਟੇ ਖਾਂਦੇ। ਛੋਟੇ ਰੋਟੀ ਅੱਛਾ ਯਾਨੀ ਕਿ ਕੋ ਫੇਰਾ ਫੂਰ ਮਾਰ ਲਿਆ, ਬੇਲਾ ਬੱਕਰੀ ਖਾ ਰਹਿੰਦੀਆਂ ਵਾ। ਹਾਂ ਅੱਛਾ ਜਦੋਂ ਉਹ 100 ਕਿੱਲੇ ਦੀ ਵਾਈ ਸੀ ਉਦੋਂ ਤੁਸੀਂ ਉਦੋਂ ਟਰੈਕਟਰ ਵੀ ਫਰਵਾਉਂਦੇ ਸੀ ਕਿ ਉਦੋਂ ਵੀ? ਟਰੈਕਟਰ ਅੱਛਾ ਉਦੋਂ ਟਰੈਕਟਰ ਨਾਲ ਕਰਦੇ ਰਹੇ ਕਿਉਂਕਿ ਲੱਗਾ 100 ਟਰੈਕਟਰ ਹੀ ਆ। ਹਾਂ 100 ਪਾਣੀ ਦੇ ਖਾਦ ਵਗੈਰਾ ਉਹਨਾਂ ਫਰਾਂ ਕਰਦੇ ਆ ਤੇ ਅੱਛਾ ਗੱਡਦੇ ਟਰੈਕਟਰ ਲਾ ਗੱਡ ਦੇ ਟਰੈਕਟਰ। ਤੇ ਪਾਕਿਸਤਾਨ ਦਾ ਫਿਰ ਤੁਸੀਂ ਆਪਣੀ ਅੱਖਾਂ ਨਾਲ ਬਣਦਾ ਦੇਖਿਆ ਬਾਬਾ ਜੀ? ਕੀ ਆ? ਹਾਂ। ਮੈਂ ਚੰਗਾ ਭਲਾ ਖਾਣਾ। ਇੱਥੋਂ ਜਦੋਂ ਗਏ ਹੋਣੇ ਆ ਸਾਰਾ ਉਧਰ ਪਤਾ। ਲੋਕ ਉਧਰੋਂ ਇੱਧਰ ਆਏ ਹੋਣੇ ਆ, ਸਾਰਾ ਤੁਹਾਡੇ ਤਾਂ ਅੱਖਾਂ ਦੇ ਅੱਗੇ ਹੋਣਾ। ਕੰਪ ਲੱਗਾ ਰਿਹਾ ਸਾਡੇ ਪਿੰਡ ਦੇ ਚ। ਅੱਛਾ ਅੱਛਾ ਉਹ ਦੁੰਗਰੀ ਆ ਬੰਦੇ ਆ ਨਾ ਮਾਰੇ ਕੁੱਤੇ ਵੱਡਿਆ ਕੋ ਟੁੱਕਿਆ ਕੋ ਕੱਲਾ ਹਾਂ ਉਹ ਤੋਂ ਕੰਪ ਲੱਗਾ ਰਿਹਾ ਸੀ, ਆਟਾ ਦਿੰਦੇ ਆ ਅੱਛਾ ਅੱਧਾ ਕਿਲੋ ਹਰ ਬੰਦੇ ਨੂੰ ਅੱਛਾ ਰੋਜ਼? ਰੋਜ਼ ਅੱਛਾ ਸ਼ਾਮ ਤੇ ਸੁਬਹ ਅੱਛਾ ਤੂੰ ਆਪੇ ਪਕਾ ਕੇ ਖਾਓ। ਅੱਛਾ। ਬਾਬਾ ਐਡੀ ਸਿਹਤ ਦਾ ਮਾਸ਼ਾਅੱਲਾ ਅੱਜ ਕੱਲ ਜਿਹੜੀ ਹੈ ਨਾ ਜੀ 55 50 ਤੇ ਜਾ ਕੇ ਬੰਦਿਆਂ ਦੀ ਬੱਸ ਹੋ ਜਾਂਦੀ ਹੈ। ਯਾ ਮਾਸ਼ਾਅੱਲਾ ਤੁਹਾਡੀ ਸਿਹਤ ਬੜੀ ਜ਼ਬਰਦਸਤ ਹੈ, ਇਹਦਾ ਰਾਜ ਕੀ ਆ? ਰਾਖ ਮੈਂ ਬੜੀ ਖਾਧੀ ਹੈ। ਹਾਂ
खुराक में बड़ी खाधी जिन्नी कोई आखे ਅੱਛਾ ये अगली खुराक में नहीं करती हुन दी खुराक में कोई नहीं ਉਦੋਂ ਜਦੋਂ ਅੱਛਾ ਜਦੋਂ ਤੁਸੀਂ 2 ਕਿੱਲੇ ਬੰਦੇ ਸੀ ਉਦੋਂ ਕੀ ਖੁਰਾਕ ਸੀ ਤੁਹਾਡੀ ਕੀ ਖੁਰਾਕ ਸੀ उदों खुराक मेरी शहर हट जांदा ਹਾਂ जाके गोश्त ले आऊं ਅੱਛਾ आपे हिलना ते आपे खाना ਕਿੰਨਾ ਕੁ ਗੋਸ਼ਤ ਖਾ ते ਲੈਂਦੇ मुंडा ही कोई नहीं आ ਅੱਛਾ आज भी मैं किलो तो आज भी खा जावां ਕਿਲੋ ਕੁ ਗੋਸ਼ਤ ते 2 किलो जेड़ा मैनूं आंदा ही कोई नहीं अच्छा। आ 2 किलो भन्ना मैं खा जांदा 2 ਕਿਲੋ ਵੱਡਾ ਗੋਸ਼ਤ ਹਾਂਜੀ ਵੱਡਾ ਹੋਵੇ ਤੇ ਭਾਵੇਂ ਛੋਟਾ ਹੋਵੇ ਛੋਟਾ 2 ਕਿਲੋ ਦੋ ਨਹੀਂ ਛੱਡਦਾ। ਅੱਛਾ 2 ਕਿਲੋ ਗੋਸ਼ਤ ਖਾ ਅੱਜ ਵੀ ਕਿਲੋ ਖਾ ਜਾਂਦਾ ਕਿਲੋ ਲਓ ਜੀ, ਕਿਲੋ ਅੱਜ ਤੋਂ ਨਹੀਂ ਵੀ- ਛੱਡਣਾ ਅੱਜ ਵੀ ਕਿਲੋ ਗੋਸ਼ਤ ਬਾਬਾ ਖਾ ਜਾਂਦਾ ਹਾਂ ਤੇ ਮੇਰਾ ਖਿਆਲ ਹੈ ਸਾਡੇ ਕੋਲ ਪਾਈਆ ਨਹੀਂ ਬਲਕਿ ਉਂਝ ਹੀ ਡਾਕਟਰ ਕਹਿੰਦੇ ਆ ਜੇ ਖਾ ਲਿਆ ਤੇ ਤੁਹਾਨੂੰ ਉਂਝ ਹੀ ਟੱਟੀਆਂ ਲੱਗ ਜਾਂਦੀਆਂ ਜਾਨ ਹੋ ਜਾਵੇ ਹੁਣ ਮੁਰਗਾ ਮੈਂ ਖਾਂਦਾ ਹੀ ਨਹੀਂ ਅੱਛਾ ਮੁਰਗਾ ਨਹੀਂ ਖਾਂਦੇ ਬੱਕਰਾ ਖਾਦਾ ਜਾਂ ਕੱਟਾ ਬੱਕਰਾ ਖਾ ਲਿਆ ਦੇਸੀ ਮੁਰਗਾ ਖਾ ਲਿਆ ਦੇਸੀ ਮੁਰਗਾ ਖਾ ਲਿਆ ਲਓ ਜੀ ਇੱਕ ਕੱਟਾ ਇਹਨਾਂ ਖਾ ਲਿਆ ਦੀ ਗਾਂ ਸਿਹਤ ਦਾ ਦਾ ਖਾ ਰਾਜ ਇਹ ਹੈ ਕਿ ਬ੍ਰੈਲਰ ਨਹੀਂ ਖਾਂਦੇ ਬਲੇਲਰ ਦੇ ਲੈ ਆਮ ਨਹੀਂ ਜਾਂਦਾ ਭਾਈ ਵਲੀ ਜਾ ਰੱਬ ਨੂੰ ਕਦੇ ਆ ਜਾ ਖਾਉ ਤਾਂ ਮਾਰੀ ਦੇ ਤੁਮ ਕੇ ਖਾ ਲਿਆ ਮਾੜਾ ਮੋਟਾ ਵਰਨਾ ਗੋਸ਼ਤ ਜਿਹੜਾ ਦੇਸੀ ਮੁਰਗੇ ਦਾ ਖਾਣਾ ਵਾ ਦੂਜਾ ਖਾਣਾ। ਕੱਟਾ ਖਾਣਾ ਅੱਛਾ ਬੱਕਰਾ ਬਾਬਾ ਜੀ ਬੱਕਰਾ ਨਹੀਂ ਅਸੀਂ ਆ ਬਲੰਗੂ ਲਾ ਰਹੇ ਆ ਅੱਜ ਹਾਂ ਜਿਹੜਾ ਇਹ ਤੁਸੀਂ ਪਹਿਲਾਂ ਅੱਗੇ ਵੀ ਦੱਸਿਆ ਵੀ ਤੁਸੀਂ ਪਹਿਲਾਂ ਵੀ ਲਾਉਂਦੇ ਰਹੇ ਆ ਇਹ ਕਿੰਨਾ ਕੁ ਕਿੱਲੇ ਦਾ ਨਿਕਲਿਆ ਆਂਦਾ ਇਹ ਜੀ ਸ਼ਾਇਦ ਨਿਕਲ ਜਾਂਦਾ ਅੱਛਾ ਚਲੋ ਇਹ ਤਾਂ ਅਸੀਂ ਤਾਂ ਜੀ ਤਜਰਬਾ ਕਰਨਾ ਇਸ ਵਾਰੀ ਲਾ ਕੇ ਵੀ ਇਹ ਕੀ ਕਰਦਾ ਸੌਂਫ ਦਾ ਵੀ ਗਾਜਰ ਤਾਂ ਤੁਸੀਂ ਕੱਢਦੇ ਹੀ ਰਹੇ ਆ ਹਾਂ ਗਾਜਰ ਤਾਂ ਤੁਸੀਂ ਬਥੇਰੇ ਲਾਈ ਗਾਜਰ ਤਾਂ ਗਾਜਰ ਵੀ ਨਿੱਕੇ ਨਿੱਕੇ ਲਾਓ ਗੱਡਣ ਲੱਗੇ ਗਾਜਰਾਂ ਮੂਲੀਆਂ ਕੋਈ ਨਹੀਂ ਅੱਛਾ ਗੁੜ ਵੀ ਬਣਾਉਂਦੇ ਰਹੇ ਜੀ ਆਪਣਾ ਹੈ ਅੱਛਾ ਗੁੜ ਹੁਣ ਮੈਨੂੰ ਬਾਅਦ ਮੈਂ ਤੇ ਹੁਣ ਬਣਾਉਂਦਾ ਅੱਛਾ ਇਹ ਕਿੰਨੀਆਂ ਪੱਤਾ ਇੱਕ ਇੱਕ ਦਿਨ ਚ ਜਿਹੜਾ ਵਾ ਨਾ ਗੁੜ ਦੀਆਂ ਕੱਢਦੇ ਰਹੇ ਇਹ ਜੀ ਚੁੱਬੇ ਦਾ ਹਿਸਾਬ ਹੁੰਦਾ ਹਾਂ ਬਾਜੀ ਚੁੱਬਾ ਚੰਗਾ ਹੁੰਦਾ ਹਾਂ ਬਾਜੀ ਚੰਗਾ ਨਹੀਂ ਹੁੰਦਾ ਅੱਛਾ ਬਾਜੀ ਦੋਹਰਾ ਚੁੱਬਾ ਵੀ ਹੁੰਦਾ ਅੱਛਾ ਠੀਕ ਜਾਉਂ ਪਰਾਂ ਦੇ ਵਿੱਚ 10 12 ਪੱਤਾ ਵੀ ਲੈ ਜਾਂਦੇ ਅੱਛਾ 10 ਇੱਕ ਜਾਉਂ ਪਰਾਂ 4 5 ਪੱਤਾ ਵੀ ਨਹੀਂ ਅੱਛਾ ਲੈਂਦੀ 10 ਅੱਛਾ ਇੱਕ ਪੱਤ ਚੋਂ ਕਿੰਨਾ ਗੁੜ ਨਿਕਲਦਾ ਸੀ ਗੋੜ ਜੀ ਹੁੰਦਾ ਮੌਸਮ ਦਾ ਹਿਸਾਬ ਹਾਂ ਅੱਜ ਕੱਲ ਹੁਣ ਕਮਾਦ ਦੇ ਜਿਹੜੀ ਬੀਜ ਹਾਂ। ਤੇ 10 ਕਿਲੋ 11 10 ਜਾਣਾ ਅੱਛਾ ਪੱਤ ਦਾ ਫਿਰ ਹੌਲੀ ਹੌਲੀ ਵੱਧਦਾ 5 ਜਾਣਾ। ਕਿਲੋ ਨਿਕਲ 5 ਕਿਲੋ ਤੱਕ ਇੱਕ ਪੱਤ ਦਾ 25 ਕਿਲੋ ਦਾ ਲੱਗ ਜਾਂਦਾ ਕਣ ਵੱਧਦਾ ਜੇ ਜਾਂਦਾ ਤਰੇ ਜਾ ਕੇ ਨਾ ਹਾਂ। 25 ਕਿਲੋ ਤੇ ਵੱਧ ਜਾਂਦਾ 5 ਅਜੇ ਕਿਲੋ ਬਾਬਾ ਕਿੰਨੇ ਪੰਜ ਪੁੱਤਰ ਆ ਤੇਰੇ ਹਾਂ ਉੱਤੇ ਮੇਰੇ 6 6 ਪੁੱਤਰ ਆ, ਮਾਸ਼ਾਅੱਲਾ 7 ਆਣੇ ਫੌਤ ਹੋ ਗਿਆ 6 ਉਹ ਜਿਹੜੀ ਜ਼ਮੀਨ ਆ ਤੁਹਾਡੀ ਹੁਣ ਉਹ ਜਿਹੜੀ ਤੁਹਾਨੂੰ 27 ਚੋਂ ਫਿਰ 15 ਉਹ ਵੇਚ ਲੱਗੀ ਛੱਡੀ ਉਹ 15 ਕਿੱਲੇ ਵੇਚਤੀ ਅੱਛਾ ਫਿਰ ਵੇਚੀ ਕਿੰਨੇ ਦੀ ਉਹ 50000 ਵੇਚੀ 50 48 50 ਕਿੱਲਾ ਕਿਲੋ ਅੱਛਾ ਅੱਛਾ 900 ਤੇ ਰੁਪਏ ਹੁਣ ਨੂੰ ਇੱਥੇ ਕਿੱਲੋ। ਬਸ ਸਾਰੇ ਪੁੱਤਰ ਸਾਰੇ ਇੱਥੇ ਹੀ ਆ ਕੀ ਕੰਮ ਕਰਦੇ ਤਰਾ ਇੱਥੇ ਆਏ ਨਾ ਹਾਂ ਇਹ ਤਰਾ ਕਿਤੇ ਘਾਸ ਦੀ ਵੀ ਹਾਂ, ਤੇ ਇੱਕ ਕਰਦਾ ਬੇਕਰੀ ਦਾ ਕੰਮ ਅੱਛਾ 50,000 ਦਿੰਦਾ ਪਿਆ ਹਾਂ ਮਣੀ ਚੱਲਦਾ ਗਿਆ ਹੂੰ। ਹਾਂ, ਇੱਕ ਬੈਠਾ ਸਾਈਵਾਲ ਹੂੰ, ਉਹ ਲੈਂਦਾ ਪਿਆ 90,000 ਉਹ ਵੀ ਬੇਕਰੀ ਦਾ ਕੰਮ ਕਰਦਾ ਬੇਕਰੀ ਦਾ ਕੰਮ ਕਰਦਾ ਰੰਗਾਈ ਦਾ ਕੰਮ ਕਰਦਾ ਹੈ ਜਿਹੜੇ ਕੇਕ ਨਹੀਂ ਹੁੰਦੇ ਅੱਛਾ ਕੇਕ ਕੇਕ ਉਹ ਕੇਕ ਹਾਂ ਹਾਂ ਅੱਛਾ ਅੱਛਾ ਆਪਾਂ ਵੇਖੋ ਵੇਖੇ ਵੱਡੇ, ਹਾਂ। ਵੱਡੇ ਕੇਕ ਹੂੰ। ਉਹ ਵੱਡੇ ਕੇਕ ਕਰਾਂਗੇ ਅੱਛਾ ਅੱਛਾ ਉਹ ਵੱਡੇ ਕੇਕਾਂ ਦਾ ਇਹ ਲਾਹੌਰ ਦੇ ਕਾਰੀਗਰ। ਬਾਹਰਲੇ ਮੁਲਕਾਂ ਤੋਂ ਆਰਡਰ ਆਉਂਦੇ ਨੇ ਹਾਂ। ਉਹ ਬਣਾ ਕੇ ਅੱਛਾ ਤੇ ਛੇਵਾਂ ਜਿਹੜਾ ਵਾ ਉਹ ਦੋ ਤਾਂ ਬੇਕਰੀ ਤੇ ਹੋ ਗਏ ਉਹ ਆ ਦੁਕਾਨ ਆ ਅੱਛਾ ਅੱਛਾ ਉਹ ਮੈਨੂੰ ਰੋਜ਼ ਆਈ ਸਮਝਾ ਅੱਛਾ ਅੱਛਾ ਠੀਕ। ਉਹ ਮੁਸਲੇਰੇ ਚੱਕ ਰਹੀ ਅੱਛਾ ਅੱਛਾ ਹੁਣ ਬਾਬਾ ਆਪਾਂ ਬੀ ਤਾਂ ਕੇਰ ਲਿਆ ਹਾਂ ਹੁਣ ਉਹਦੇ ਉੱਤੇ ਆ ਪੰਜੀ ਮਾਰਨੀ ਆ ਹਾਂਜੀ ਪੰਜੀ ਵਾਰ ਅੱਛਾ ਇਹ ਬਸ ਇੰਜ ਹੌਲੀ ਹੌਲੀ ਉੱਤੇ ਮਾਰੇ ਜਾਣੀ ਵਧੀਆ ਉੱਤੇ ਫਿਰ। ਇਹ ਉੱਤੇ ਮਿੱਟੀ ਆ ਜੂਗੀ ਹੈ ਉਹ ਮਿੱਟੀ ਆ ਜਾਂਦੀ ਹੋਏ ਤਾਂ ਉੱਤੇ ਬਾਅਦ ਜਿਹੜਾ ਉੱਤੇ ਵੀ ਨਾ ਉਹ ਸਾਰਾ ਬੇਇੱਜ਼ਤੀ ਦੇ ਕਾਬੂ ਹੋ ਜਾਂਦਾ ਠੀਕ ਹੋ ਗਿਆ ਠੀਕ ਅੱਛਾ ਜਦੋਂ ਕਣਕ ਉਦੋਂ ਤਾਂ ਫਲਿਆਂ ਨਾਲ ਗਾਂਦੇ ਹੋਣੇ ਕਣਕ ਹਲਿਆ ਨਾ ਮੈਂ ਕਈ ਸਾਲ ਦਾ ਹੀ ਹੈ। ਅੱਛਾ ਹੂੰ ਉਹ ਜਦੋਂ ਤੁਸੀਂ ਫਲਿਆਂ ਨਾਲ ਪਹਿਲੇ ਫਲਿਆਂ ਨਾਲ ਲਾਉਂਦਾ ਰਿਹਾ ਹਾਂ। ਕਈ ਸਾਲ ਅੱਛਾ ਮੇਰੇ ਕੋਲ 8-10 ਸਾਲ ਬਾਅਦ ਗਈ ਹੂੰ ਫਲਿਆਂ ਨਾਲ ਅੱਛਾ ਤੇ ਫਿਰ ਟਰੈਕਟਰ ਆ ਗਏ ਹਾਂ ਟਰੈਕਟਰ ਤੇ ਮਗਰ ਫਲੇ ਲੱਗ ਗਏ ਅੱਛਾ ਟਰੈਕਟਰ ਦੇ ਪਿੱਛੇ ਵੀ ਫਲੇ ਲੱਗਦੇ ਮਗਰ ਥ੍ਰੈਸ਼ਰਾਂ ਫਲੇ ਦੇ ਲੱਗੇ ਰਹੇ ਬੜੇ ਭਾਰਾ ਬਣਾ ਕੇ ਅੱਛਾ ਅੱਛਾ ਤੇ ਫਿਰ ਉਹ ਛੱਡੇ ਤੇ ਫਿਰ ਹੱਥੇ ਛੜਾ ਤੇਰੇ ਥ੍ਰੈਸ਼ਰਾਂ ਅੱਛਾ ਜਦੋਂ ਤੁਸੀਂ ਢੱਗਿਆਂ ਵਾਲੇ ਡਾਚੀ ਨੂੰ ਵੀ ਫਲਿਆਂ ਤੇ ਲਾਉਂਦੇ ਰਹੇ ਢੱਗਿਆਂ ਨੂੰ ਲਾਉਂਦੇ ਸੀ ਤੇ ਉਦੋਂ ਕਿੰਨੀ ਜ਼ਿਆਦਾ ਕਣਕ ਕਿੰਨੇ ਕੁ ਸੌ ਮਣ ਤੱਕ ਤੁਹਾਡੀ ਕਣਕ ਹੋਈ ਹੋਣੀ ਕਣਕ ਜੀ ਇਹ ਹੁੰਦੀ ਗੱਡੀ 'ਚ ਹਾਂ ਉਹ ਕਣਕ ਹੁੰਦੀ ਹੈ ਦੇਸੀ ਗਾਨਵਾ ਕਣਕ ਅੱਛਾ ਉਹਦਾ ਅਖੀਰ ਹੁੰਦਾ 30 ਮਣ ਕਿੱਲਾ ਅੱਛਾ 30 ਮਣ 28 ਮਣ 30 ਮਣ ਕਿੱਲਾ ਨਿਕਲਦੀ ਹੈ ਠੀਕ ਇਸ ਤੋਂ ਉੱਤੇ ਉਹ ਨਹੀਂ ਨਿਕਲਦੀ ਹੈ ਠੀਕ ਠੀਕ ਭਾਵੇਂ ਜਿੰਨੀ ਗੱਲ ਲਈ ਠੀਕ ਉਹ ਮੁਰ ਕਿੱਲਿਆਂ ਦੇ ਹਿਸਾਬ ਨਾਲ ਕਿੰਨੇ ਕਿੱਲਿਆਂ ਦੀ ਉਹਨੂੰ ਅੱਛਾ ਆ ਜੇ 10 ਕਿੱਲਿਆਂ ਦੀ ਤੇ 300 ਮਣ ਹੋ ਹਾਂ ਗਈ ਤੇ ਜੇ ਅਗਰ ਜ਼ਿਆਦਾ ਕਿੱਲਿਆਂ ਦੀ ਹੈ ਜ਼ਿਆਦਾ ਹੋ ਜ਼ਿਆਦਾ ਨਿਕਲ ਗਈ ਥੋੜੀ ਕਿੱਲੇ ਥੋੜੀ ਨਿਕਲ ਗਈ ਅੱਛਾ ਫਿਰ ਧੋਂਦੇ ਕਿਸ ਤਰ੍ਹਾਂ ਸੀ ਕਣਕ ਨੂੰ ਉੱਥੇ ਘਰ ਕਿਸ ਤਰ੍ਹਾਂ? ਖੋਤਿਆਂ ਤੇ ਅੱਛਾ ਖੋਤਿਆਂ ਦੀ ਬੋਰੀਆਂ ਭਰ ਕੇ ਤੇ ਲੈ ਛੱਟਾਂ ਜਿਨ੍ਹਾਂ ਨੂੰ ਕਹਿੰਦੇ ਸੀ ਜੀ ਆ ਛੱਟਾਂ ਗਈ ਉਹ ਛੱਟ ਕਿੰਨੇ ਦੀ ਕਿੰਨੇ ਦਾਣੇ ਆ ਜਾਂਦੇ ਛੱਟੇ ਪਹਿਲੇ 3 ਮਣ ਦਾ 3 ਮਣ 1.5 ਮਣ ਉਧਰ ਤੇ 1.5 ਡੇਢ ਮਣ ਉਧਰ ਉਹਦੇ ਦੋ ਹੁੰਦੇ ਸ਼ਾਮ ਵਾਲੇ ਅੱਛਾ ਦੋ
ਡੇਢ ਤੇ ਨੂੰ ਕੋਤੇ ਉੱਤੇ ਪਾਏ ਅੱਛਾ ਅੱਛਾ ਕੋਸੇ ਦੇ ਉੱਤੇ। ਠੀਕ ਹੋ ਗਈ। ਤੇ ਫਿਰ ਰੀੜੀ ਰੂੜੀ ਵੀ ਵੰਡਦੇ ਸੀ ਉਦੋਂ ਫਿਰ ਕਣਕਾਂ ਦੇ ਮੌਸਮ 'ਚ ਹਾਂ ਵੜ ਲਈ ਵਾਹਵਾ ਹੀ ਵੰਡਦੇ ਸੀ ਹੈ ਉਸ ਦੌਰ 'ਚ ਰਿਵਾਜ ਸੀ ਹੈ। ਹਾਂ ਤੇ ਬਾਕੀ ਖੰਡ ਵੀ ਬਣਾਉਂਦੇ ਰਹੇ ਦੇਸੀ ਦੇਸੀ ਖੰਡ ਮੈਂ ਬਣਾਈ ਹੈ ਅੱਛਾ ਸ਼ੱਕਰ ਵੀ ਬਣਾਈ ਆ ਸ਼ੱਕਰ ਬੜੀ ਬਣਾਈ ਅੱਛਾ ਬਣਨ ਵਾਲਾ ਅੱਛਾ ਠੀਕ ਹੈ ਗੁੜ ਬਣਵਾ ਲਾ ਸ਼ੱਕਰ ਬਣਵਾ ਲਾ ਖੰਡ ਬਣਵਾ ਲਾ ਮੈਂ ਹਾਂ ਸਭ ਕੁਝ ਜਾਣ ਠੀਕ ਕਰ ਠੀਕ ਹੋ ਗਿਆ ਜੀ। ਹੁਣ ਆਪਣਾ ਬਾਬਾ ਜੀ ਨੇ ਤੁਕਮ ਲੱਗਾ ਤੱਕੀਆਂ ਜਿਹੜੀਆਂ ਮਾਰਨੀ ਪੈਂਦੀ। ਹੁਣ ਗਾਜਰਾਂ ਆਪਾਂ ਜੇ ਗੱਲਾਂ ਹੀ ਕਰਦੇ ਰਹੇ ਤੇ ਬਾਬਾ ਜੀ ਤਾਂ ਬਸ ਫਿਰ ਅੱਜ ਦਿਹਾੜੀ ਵਿਚਾਰਿਆਂ ਦੀ ਦੁਪਹਿਰ ਆ ਇੱਥੇ ਹੈ ਉਹ ਪੰਜੀ ਮਾਰਨਗੇ ਜੀ ਹੁਣ ਪੰਜੀ ਮਾਰਨਗੇ ਤੇ ਪੰਜੀ ਕਮਾ ਕੇ ਮਾਰ ਲਓ ਉਸ ਤੋਂ ਮਾਰੇ ਗਏ ਮੈਂ ਖੜਨਾ ਵੀ ਫੇਰਾ ਕਰਨਗੇ ਆਤਮਿਕ ਫਿਰ ਲਾ ਦੇ ਅੱਛਾ ਲਾ ਦੇਣੀ। ਲਓ ਜੀ ਆ ਗਾਜਰ ਦਾ ਬੀਜ ਜਿਹੜਾ ਨਾ ਇਹ ਬਾਬਾ ਜੀ ਛੱਟਾ ਦੇ ਰਹੇ ਆ ਕੇਰ ਰਹੇ ਆ। ਮਤਲਬ ਇਹ ਹੈ ਕਿ ਪੰਜੀ ਇਹਦੇ ਤੇ ਬਾਅਦ ਚ ਵੱਜਣੀਆਂ। ਸਾਡਾ ਤੁਕ ਮਲੰਗਾ ਦਾ ਬੀਜ ਵੀ ਕਿਰ ਗਿਆ ਤੇ ਹੁਣ ਜਿਹੜਾ ਗਾਜਰ ਦਾ ਬੀਜ ਆ ਇਹ ਵੀ ਆਖਰੀ ਖੇਲੀ ਜਿਹੜੀ ਆ ਇਹ ਰਹਿ ਗਈ ਹੋਈ ਆ। ਅਸਲ ਦੇ ਵਿੱਚ ਦਿਖਦਾ ਨਹੀਂ ਹੈਗਾ ਇਹ ਦੇਖੋ ਥੋੜਾ ਬਹੁਤ ਨਜ਼ਰ ਆਉਂਦਾ। ਲਓ ਜੀ ਪਹਿਲੇ ਤੁਹਾਨੂੰ ਦਿਖਾਇਆ ਸੀਗਾ ਕਿ ਬੀਜ ਦਾ ਬਾਬਾ ਜੀ ਨੇ ਕੇਰਾ ਕੀਤਾ ਸੀ ਛੱਟਾ ਕੀਤਾ ਸੀ। ਹੁਣ ਜਿਹੜਾ ਨਾ ਇਹ ਦੇਖੋ ਕਿ ਇਹ ਪੰਜੀ ਜਿਹੜੀ ਹੈ ਇਹ ਮਿੱਟੀ ਥੋੜੀ ਐਵੇਂ ਪੋਲੀ ਜੀ ਮਿੱਟੀ ਉੱਤੇ ਦੇ ਦੇਣੀ ਆ। ਇਸ ਤੋਂ ਬਾਅਦ ਲਾ ਦੇਣਾ ਹੈ ਜੀ ਪਾਣੀ ਤੇ ਕੰਮ ਹੋ ਗਿਆ ਪੂਰਾ। ਬਾਕੀ ਸਾਰਾ ਜੀ ਸਾਡਾ ਕੰਮ ਹੈਗਾ ਆ ਮਿਹਨਤ ਕਰਨੀ ਤੇ ਗੱਡਣਾ ਫਲ ਫੁੱਲ ਲਾਣਾ ਜੀ ਮਾਲਕ ਦਾ ਕੰਮ ਹੈਗਾ ਆ। ਤੇ ਇਹ ਦੇਖੋ ਮਿਹਨਤ ਤਾਂ ਬੜੀ ਆ। ਹੁਣ ਦੇਖੋ ਕਿੱਡੇ ਆਰਾਮ ਨਾਲ ਹੌਲੀ ਇਹ ਪੰਜੀ ਜਿਹੜੀ ਆ ਬਾਬਾ ਅਹਿਮਦ ਅਲੀ ਉੱਤੇ ਫੇਰ ਰਿਹਾ ਆ। ਇਹਦੇ ਨਾਲ ਥੋੜੀ ਮਿੱਟੀ ਜਿਹੜੀ ਆ ਨਾ ਉਹ ਬੀਜ ਦੇ ਉੱਤੇ ਆ ਜਾਂਦੀ ਹੈ। ਹਾਂਜੀ ਲਓ ਜੀ ਇਸ ਤੋਂ ਬਾਅਦ ਇਹਨੂੰ ਅਸੀਂ ਪਾਣੀ ਲਾ ਦਾਂਗੇ। ਇੱਧਰ ਆ ਰੋਣੀ ਛੱਡੀ ਹੋਈ ਆ ਤੁਹਾਨੂੰ ਪਹਿਲੇ ਵੀ ਦਿਖਾਇਆ ਸੀਗਾ ਵੀ ਕਣਕ ਦੀ ਰੋਣੀ ਕਰ ਰਹੇ ਆ। ਉਸ ਤੋਂ ਬਾਅਦ ਪਾਣੀ ਕਹਿੰਦੇ ਆ ਵੀ ਸ਼ਾਮੀ ਲਾਣਾ ਚਾਹੀਦਾ ਤੇ ਹੁਣ ਇਹਨੂੰ ਅਸੀਂ ਸ਼ਾਮੀ ਪਾਣੀ ਲਾ ਦਾਂਗੇ। ਤੇ ਕਨਾਲਕ ਦੀ ਬਾਬਾ ਜੀ ਨੇ ਦੇਖੋ ਨਾ ਪੰਜੀ ਜਿਹੜੀ ਆ ਫੇਰ ਲਈ ਹੋਈ ਆ। ਤੇ ਠੀਕ ਹੈ ਜੀ ਸਾਨੂੰ ਦਿਓ ਜੀ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਮਿਲਦੇ ਆ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।